ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਕੁਝ ਲੋਕ ਐਸੇ ਹੁੰਦੇ ਨੇ ਜਿਹੜਾ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਦਿਖਾ ਕੇ ਛੱਡਦੇ ਨੇ। ਔਰ ਉਹਨਾਂ ਦੇ ਪਿੱਛੇ ਨਾ ਤਿੰਨ ਰੀਜ਼ਨਸ ਹੁੰਦੀਆਂ ਨੇ, ਤਿੰਨ ਵਜੂਹਾਤ ਤੋਂ ਉਹ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਔਰ ਇਹ ਕੋਈ ਆਮ ਇਨਸਾਨ ਨਹੀਂ, ਇਹ ਟੌਕਸਿਕ ਇਨਸਾਨ ਹੁੰਦੇ ਨੇ ਔਰ ਇਹ ਨਫਸਿਆਤੀ ਤੌਰ ਤੇ ਬੜੇ ਕਮਜ਼ੋਰ ਇਨਸਾਨ ਹੁੰਦੇ ਨੇ। ਔਰ ਇਹਨਾਂ ਦੇ ਪਿੱਛੇ ਜਿਹੜੀ ਤਿੰਨ ਵਜੂਹਾਤ ਨੇ ਉਹਦੇ 'ਚ ਸਭ ਤੋਂ ਪਹਿਲੀ ਵਜ੍ਹਾ ਹੈ ਕਿ ਐਸੇ ਲੋਕਾਂ 'ਚ ਨਾ ਇੱਕ ਆਦਤ ਹੁੰਦੀ ਹੈ ਕੰਪੇਅਰ ਕਰਨ ਦੀ। ਲੋਕਾਂ ਨੂੰ ਆਪਸ 'ਚ ਕੰਪੇਅਰ ਕਰਦੇ ਨੇ, ਮੁਆਜ਼ਨਾ ਕਰਦੇ ਨੇ ਕਿ ਉਹਨਾਂ ਦੇ ਨਾਲੋਂ ਤਰੱਕੀ ਕਿਹੜਾ ਜ਼ਿਆਦਾ ਕਰ ਰਿਹਾ। ਯਾਨੀ ਕਿ ਇਹ ਗੱਲ ਜਿਹੜੀ ਹੈ ਨਾ, ਇਹ ਸਟਾਰਟ ਹੀ ਕੰਪੈਰੀਜ਼ਨ ਤੋਂ ਹੁੰਦੀ, ਕਿਉਂਕਿ ਜਦੋਂ ਕੰਪੈਰੀਜ਼ਨ ਕਰਦੇ ਨੇ ਨਾ ਤਾਂ ਉਹਨਾਂ ਨੂੰ ਅੱਛਾ ਨਹੀਂ ਲੱਗਦਾ ਕਿ ਕੋਈ ਤਰੱਕੀ ਕਰ ਰਿਹਾ। ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਥੱਲੇ ਗਿਰਾਣ ਕਿਸੇ ਤਰੀਕੇ ਨਾਲ, ਜਿੰਨਾ ਵੀ ਉਹਨਾਂ ਕੋਲ ਕੁਝ ਹੋ ਸਕਦਾ ਉਹ ਕੋਸ਼ਿਸ਼ ਕਰਦੇ ਨੇ। ਫਿਰ ਹੁੰਦਾ ਕੀ ਹੈ, ਤੁਹਾਨੂੰ ਇਸ ਚੀਜ਼ ਤੋਂ ਡਰ ਲੱਗਦਾ ਹੈ ਕਿ ਦੂਸਰੀ ਰੀਜ਼ਨ ਹੈ ਕਿ ਤੁਹਾਨੂੰ ਡਰ ਲੱਗਦਾ ਹੈ ਕਿ ਅਗਰ ਇਹ ਇਨਸਾਨ ਉੱਤੇ ਚਲਾ ਗਿਆ ਤੇ ਮੈਂ ਖਤਮ। ਫਿਰ ਤੁਸੀਂ ਇਸ ਡਰ ਨੂੰ ਮੈਨੇਜ ਕਰਨ ਵਾਸਤੇ ਤੁਸੀਂ ਉਹਨੂੰ ਥੱਲੇ ਗਿਰਾਉਣ ਦੀ ਕੋਸ਼ਿਸ਼ ਕਰਦੇ ਜੀ, ਉਹਨੂੰ ਮੈਨੀਪੂਲੇਟ ਕਰੋਗੇ, ਉਹਨੂੰ ਗੈਸ ਲਾਈਟ ਕਰੋਗੇ, ਉਹਦੀ ਇਨਸਲਟ ਕਰਵਾਓਗੇ ਕਿਸੇ ਤਰ੍ਹਾਂ। ਯਾਨੀ ਕਿ ਕੋਈ ਵੀ ਮੁਨਾਸਿਬ ਗੈਰ ਮੁਨਾਸਿਬ ਤਰੀਕਾ ਉਹਦੇ ਤੇ ਇਸਤੇਮਾਲ ਕਰਕੇ ਉਹਨੂੰ ਪਰੇਸ਼ਾਨ ਕਰੋਗੇ, ਜਿਹਦੀ ਵਜ੍ਹਾ ਤੋਂ ਥੱਲੇ ਆਏਗਾ। ਔਰ ਸਭ ਤੋਂ ਜਿਹੜੀ ਤੀਸਰੀ ਵਜ੍ਹਾ ਨਾ, ਉਹ ਇੰਪੋਰਟੈਂਟ ਇਸ ਵਾਸਤੇ ਕਿ ਇਹ ਦੋ ਵਜੂਹਾਤ ਦੀ ਵਜ੍ਹਾ ਤੋਂ ਜਦੋਂ ਤੁਸੀਂ ਕਿਸੇ ਨੂੰ ਥੱਲੇ ਦਿਖਾਉਂਦੇ ਜੇ ਨਾ, ਤੁਹਾਨੂੰ ਅੱਛਾ ਲੱਗਦਾ, ਕਿਉਂਕਿ ਤੁਸੀਂ ਬਿਹਤਰ ਫੀਲ ਕਰੋਗੇ ਨਾ, ਲੋਕ ਤੁਹਾਡੀ ਤਾਰੀਫ ਕਰਨਗੇ ਕਿਉਂਕਿ ਉਹ ਤਾਂ ਥੱਲੇ ਗਿਰ ਗਏ। ਤੁਸੀਂ ਜਦੋਂ ਬਿਹਤਰ ਫੀਲ ਕਰੋਗੇ ਨਾ ਤੇ ਫਿਰ ਤੁਹਾਡੇ ਦਿਮਾਗ 'ਚ ਇੱਕ ਕੈਮੀਕਲ ਰਿਲੀਜ਼ ਹੁੰਦਾ ਜਿਹਨੂੰ ਅਸੀਂ ਡੋਪਾਮਿਨ ਕਹਿੰਦੇ ਹਾਂ। ਔਰ ਹਮੇਸ਼ਾ ਗੱਲ ਯਾਦ ਰੱਖਿਆ ਕਿ ਜਿਸ ਵਜ੍ਹਾ ਤੋਂ ਡੋਪਾਮਿਨ ਰਿਲੀਜ਼ ਹੋਇਆ ਨਾ ਪਹਿਲੀ ਦਫਾ, ਉਹ ਕੰਮ ਤੁਹਾਨੂੰ ਦੁਬਾਰਾ ਕਰਨ ਦਾ ਦਿਲ ਕਰੇਗਾ। ਯਾਨੀ ਕਿ ਤੁਸੀਂ ਹੋਰ ਉਹਨੂੰ ਨੀਚੇ ਗਿਰਾਓਗੇ, ਜਾਂ ਉਸ ਨੂੰ ਨਹੀਂ ਗਿਰਾਓਗੇ ਤਾਂ ਕੋਈ ਹੋਰ ਬੰਦਾ ਲੱਭੋਗੇ ਤਾਂ ਕਿ ਉਹਨੂੰ ਤੁਸੀਂ ਨੀਚੇ ਗਿਰਾ ਸਕੋ। ਇਹ ਫਿਰ ਤੁਹਾਡੀ ਆਦਤ ਬਣ ਜਾਏ। ਔਰ ਇਹ ਜਿਹੜੇ ਲੋਕ ਹੁੰਦੇ ਨੇ ਨਾ, ਇਸ ਚੀਜ਼ ਨੂੰ ਪਾਵਰ ਸਮਝਦੇ ਨੇ। ਇਹ ਪਾਵਰ ਨਹੀਂ ਹੈ, ਇਹ ਜ਼ਿਹਨੀ ਕਮਜ਼ੋਰੀ, ਜਿਹਦਾ ਅਲਟੀਮੇਟਲੀ ਯਾਨੀ ਕਿ ਐਂਡ ਤੇ ਤੁਹਾਡਾ ਹੀ ਨੁਕਸਾਨ ਹੋਣਾ ਇੱਕ ਦਿਨ। ਕਿਉਂਕਿ ਥੋੜੀ ਦੇਰ ਵਾਸਤੇ ਤੁਹਾਡਾ ਫਾਇਦਾ ਹੋ ਸਕਦਾ ਲੇਕਿਨ ਹਮੇਸ਼ਾ ਵਾਸਤੇ ਨਹੀਂ। ਲਿਹਾਜ਼ਾ ਅਗਰ ਤੁਹਾਡੀ ਜ਼ਿੰਦਗੀ ਦੇ ਇਰਦ ਗਿਰਦ ਐਸੇ ਲੋਕ ਨੇ ਤੇ ਉਹਨਾਂ ਤੋਂ ਦੂਰ ਹੋ ਜਾਓ, ਕਿਉਂਕਿ ਉਹਨਾਂ ਦੀ ਵਜ੍ਹਾ ਤੋਂ ਤੁਹਾਨੂੰ ਹੀ ਨੁਕਸਾਨ ਹੋਣਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿन फिर भी अगर ਤੁਹਾਡਾ ਕੋਈ क्वेश्चन है तो कमेंट सेक्शन जरूर मेंशन करो, इंशाल्लाह मैं जवाब भी देंगे, हो सके तो वीडियो भी बना देना। जज़ाकल्लाह।